ਜੀ अस्सलाम वालेकुम ਕੀ ਹਾਲ ਹੈ ਜਨਾਬ ਸਭ ਦੋਸਤਾਂ ਦਾ। ਉਮੀਦ ਕਰਨਾ ਤੁਸੀਂ ਸਾਰੇ ਬਿਲਕੁਲ ਠੀਕ ਹੋਵੋਗੇ। ਮੈਂ ਵੀ ਅੱਲਾ ਦੇ ਫਜ਼ਲੋ ਕਰਮ ਨਾਲ ਬਿਲਕੁਲ ਠੀਕ ਹਾਂ। ਯੂਨਾਨ ਤੇ ਸਵੀਡਨ ਦੀ ਜ਼ਿੰਦਗੀ 'ਚ ਕੀ ਫਰਕ ਹੈ? ਅਸੀਂ ਕਾਫੀ ਅਰਸਾ ਉੱਥੇ ਵੀ ਗੁਜ਼ਾਰਿਆ ਹੈ, ਇੱਥੇ ਵੀ ਕਾਫੀ ਟਾਈਮ ਹੋ ਗਿਆ। ਕੀ ਮਹਿਸੂਸ ਕੀਤਾ ਹੈ? ਸਟੈਪ ਬਾय ਸਟੈਪ ਚੱਲਨੇ ਆ। ਯੂਨਾਨ ਨੇ ਬੜਾ ਕੁਝ ਦਿੱਤਾ ਹੈ, ਸ਼ੁਕਰ ਅਲਹਮਦੁਲਿਲਾ ਬੜਾ ਕੁਝ ਦਿੱਤਾ ਹੈ। ਕਿਉਂਕਿ ਕਾਫੀ ਦੋਸਤ ਜਿਹੜੇ ਨੇ ਨਾ ਉਹ ਬੈਠੇ ਹੁੰਦੇ ਸਿਰਫ ਲਿਖਣ ਵਾਸਤੇ ਕਿ ਕੋਈ ਨੁਕਤਾਚੀਨੀ ਕੱਢੀਏ। ਤੇ ਸਵੀਡਨ ਨੇ ਵੀ ਬੜਾ ਕੁਝ ਦਿੱਤਾ ਹੈ, ਅਲਹਮਦੁਲਿਲਾ ਬੜਾ ਕੁਝ ਦਿੱਤਾ। ਔਰ ਤੁਹਾਨੂੰ ਫਰਕ ਦੱਸਨੇ ਆ। ਯੂਨਾਨ ਵਿੱਚ ਸ਼ੁਰੂ ਵਿੱਚ ਕਾਫੀ ਮੁਸ਼ਕਲਾਂ ਆਈਆਂ, ਜਿਸ ਵੇਲੇ ਕੰਮ ਕਾਜ ਤੇ ਖਲੋਤੇ। ਉੱਥੇ ਇੱਕੋ ਹੀ ਮਾਰ ਹੈ ਪੇਪਰਾਂ ਦੀ। ਜਿਹੜੇ ਯੂਨਾਨ ਦੋਸਤ ਰਹਿੰਦੇ ਨੇ ਉਹਨਾਂ ਨੂੰ ਤਾਂ ਪਤਾ ਨਾ, ਕਦੇ ਜਨਾਬ ਆਧੀ ਅਰਗਾਸੀਆ ਨਹੀਂ ਹੁੰਦਾ, ਕਦੇ ਜਨਾਬ ਛੁੱਟੀ ਵਵਿਓਸੀ ਤੇ ਜਾਣਾ 2 ਮਹੀਨੇ ਦੀ ਛੁੱਟੀ ਪਾਸ ਹੋਈ ਹੈ ਜਾ ਸਕਦੇ ਹੋ, ਵਰਨਾ ਨਹੀਂ ਜਾ ਸਕਦੇ। ਇਹ ਪਹਿਲਾਂ ਦੀਆਂ ਗੱਲਾਂ ਦੱਸਣੇ ਆਪੇ। ਉਸ ਤੋਂ ਬਾਅਦ ਜਨਾਬ ਮੇਰੀ ਉਹ ਜਿਹੜੇ ਯੂਨਾਨ ਵਾਲੇ ਨੇ ਨਾ ਉਹ ਸਮਝਦੇ ਨੇ ਕਿ ਅਸੀਂ ਇਹਨਾਂ ਨੂੰ ਇਹ ਜਿਹੜੇ ਇੱਕ ਵਰਕਾ ਦਿੱਤੇ ਅਸੀਂ ਨਾ, ਅੱਜ ਤੋਂ 10 ਸਾਲ ਪਹਿਲਾਂ ਦੀ ਗੱਲ ਹੈ। ਹੁਣ ਤਾਂ ਸਾਰਿਆਂ ਕੋਲ ਕਾਰਡ ਨੇ ਨਾ, ਉਸ ਵੇਲੇ ਸਟੀਕਰ ਲੱਗਦੇ ਸੀ ਜਾਂ ਕਾਰਡ ਹੁੰਦੇ ਸੀ ਜਾਂ ਵਵਿਓਸੀ ਹੁੰਦੀ ਸੀ, ਵਰਕਾ ਹੁੰਦਾ ਸੀ। ਉਹ ਸਮਝਦੇ ਜਿਹੜੇ ਇਹਨਾਂ ਨੂੰ ਇਹ ਦੇ ਛੜੇ ਨੇ ਨਾ ਵਰਕਾ ਤੇ ਇਹ ਬੜਾ ਇਹਨਾਂ ਵਾਸਤੇ ਨਾ ਅਸੀਂ ਆਸਾਨ ਕੀਤੇ ਹੈ। ਤੇ ਉਹਨਾਂ ਕੋਲ ਨਾ ਉਹ ਲਿੱਤਰ ਜਿਹੜੇ ਨਾ ਸ਼ਨਾਖਤੀ ਕਾਰਡ ਹੁੰਦੇ, ਤੇ ਉਹ ਉਹਨਾਂ ਨੂੰ ਬੜਾ ਆਪਣੇ ਆਪ ਤੇ ਨਾ ਮਾਣ ਆ ਕਿ ਸਾਡੇ ਕੋਲ ਜਨਾਬ ਮੇਰੀ ਇਹ ਬੜੇ ਸ਼ਨਾਖਤੀ ਕਾਰਡ ਨੇ ਤੇ ਅਸੀਂ ਇਹ ਆ ਤੇ ਉਹ ਆ। ਇੱਥੇ ਦਾ ਹੁਣ ਮੈਂ ਆ ਜਾਂਦਾ, ਕਿਉਂਕਿ ਮੈਂ ਤੁਹਾਨੂੰ ਸਟੈਪ ਬਾਏ ਸਟੈਪ ਦੱਸਣਾ, ਤੁਹਾਨੂੰ ਸਮਝ ਤਾਂ ਆਉਣੀ। ਇੱਥੇ ਆਏ ਆ, ਇਹਨਾਂ ਨੇ ਜਨਾਬ ਮੇਰੀ ਪੇਪਰ ਜਮ੍ਹਾਂ ਕਰਾਏ ਨੇ, ਸ਼ਨਾਖਤੀ ਕਾਰਡ ਦਿੱਤਾ ਹੈ। ਔਰ ਉਹ ਮੇਰੀ ਜੇਬ ਵਿੱਚ ਨਹੀਂ, ਹੁਣ ਮੈਂ ਤੁਹਾਨੂੰ ਵਿਖਾਉਣਾ ਵੀ ਸੀ ਉਹਦੀ ਵੈਲਿਊ ਕੀ ਹੈ ਸਵੀਡਨ ਦੇ ਸ਼ਨਾਖਤੀ ਕਾਰਡ ਦੀ। ਔਰ ਉਹ ਤੁਸੀਂ ਕਿਸੇ ਵੀ ਦਫ਼ਤਰ, ਕਿਸੇ ਬੈਂਕ 'ਚ ਕਿਧਰੇ ਵੀ ਜਾ ਕੇ ਸਿਰਫ ਉਹ ਸ਼ਨਾਖਤੀ ਕਾਰਡ, ID ਕਾਰਡ ਜਿਹਨੂੰ ਕਹਿੰਦੇ ਉਹ ਵਿਖਾਉਣਾ ਤੇ ਤੁਹਾਨੂੰ ਜਨਾਬ ਮੇਰੀ ਹੈਲੋ ਤੇ ਹਾਏ ਕਰਨ ਦੇ ਬੰਦੇ ਉਹ ਵੈਲਕਮ ਕਰਨ ਦੇ ਬੜੇ ਰਿਸਪੈਕਟ ਨਾਲ। ਔਰ ਯੂਨਾਨ ਵਿੱਚ ਕੀ ਸੀ, ਪਾਸਪੋਰਟ ਜੇਬ ਵਿੱਚ ਰੱਖਣਾ। ਅਗਰ ਨਹੀਂ ਤੁਹਾਡੇ ਕੋਲ ਪਾਸਪੋਰਟ, ਅਗਰ ਪੇਪਰ ਹੈਣ ਵੀ ਨੇ ਤਾਂ ਵੀ ਜਨਾਬ 3 ਘੰਟੇ ਉੱਥੇ ਥਾਣੇ ਰਹਿਣਾ ਪੈਂਦਾ ਸੀ। ਅਸੀਂ ਖੁਦ ਰਹਿ ਕੇ ਆਏ ਹਾਂ, ਇੱਕ ਵਾਰੀ ਨਹੀਂ ਕਿਤਨੀ ਵਾਰੀ। ਪੇਪਰ ਹੁੰਦਿਆਂ ਉਹਨਾਂ ਜਨਾਬ ਮੇਰੀ ਕੋਈ ਗਿਣਤੀ ਪੂਰੀ ਕਰਨੀ ਹੁੰਦੀ ਸੀ ਤੇ ਉਹ ਜਨਾਬ ਉਹ ਲੈ ਜਾਂਦੇ ਫੜ ਕੇ। ਇਹ ਮੈਂ ਕਿਸੇ ਦੀ ਨਹੀਂ ਗੱਲ ਕਰ ਰਿਹਾ, ਆਪਣੀ ਕਰ ਰਿਹਾ। ਕਿਉਂਕਿ ਇੱਥੇ ਹੁਣ ਕਈ ਦੋਸਤ ਅੱਗੇ ਤੁਹਾਨੂੰ ਕਿਹਾ ਨਾ ਬੈਠੇ ਹੁੰਦੇ ਨੇ ਸਿਰਫ ਨਾ ਨੁਕਤਾਚੀਨੀਆਂ ਕੱਢਣ ਵਾਸਤੇ। ਉਹ ਨਹੀਂ ਜੀ ਅਸੀਂ ਬੜੇ ਠੀਕ ਹਾਂ, ਕੋਈ ਹਵਨ ਦੇ ਮਾਲਕ ਅੱਛੇ, ਇਹ ਨਹੀਂ ਮੈਂ ਆਖਦਾ। ਬਹਰਹਾਲ ਮੈਂ ਉੱਥੇ ਵੇਖਿਆ ਜ਼ਿੰਦਗੀ ਅਫਰਾ ਤਫਰੀ 'ਚ ਭੱਜ, ਉਹ ਜਲਦੀ ਕਰ ਕੰਮ ਕੀ ਕਰਨਾ ਹੈ ਪਿਆ, ਰੋਟੀ ਨਹੀਂ ਖਾਧੀ ਹੈ ਕਿ। ਇੱਥੇ ਮੈਂ ਤੁਹਾਨੂੰ ਦੱਸਾਂ ਸਵੀਡਨ ਵਿੱਚ ਮੈਂ ਸ਼ੁਰੂ 'ਚ ਆਇਆ, ਜ਼ਾਹਿਰ ਹੈ ਜਿੱਥੇ 16 ਸਾਲ 20 ਸਾਲ ਜ਼ਿੰਦਗੀ ਦੇ ਤੁਸੀਂ ਭੱਜ ਨੱਸ ਕੇ ਡਰ ਕੇ ਕੱਢੇ ਆਵਣ, ਤੇ ਉੱਥੇ ਕਿ ਤੁਸੀਂ ਆ ਕੇ ਤੇ ਜ਼ਾਹਿਰ ਹੈ ਤੁਹਾਡਾ ਜ਼ਿਹਨ ਤੇ ਮੈਂ ਜਿਸ ਕੰਪਨੀ 'ਚ ਲੱਗਾ, ਕੰਸਟਰਕਸ਼ਨ ਦੀ ਕੰਪਨੀ, ਸਫਾਈ ਦੀ ਕੰਪਨੀ, ਉਹਦੇ ਵਿੱਚ ਉਹ ਮੈਂ ਜਨਾਬ ਤਰੀਕਾ ਕੰਮ ਇਹ ਉਹ ਫੋਰਮੈਨ ਆਇਆ। ਉਹਨੇ ਕਿਹਾ ਕੀ ਗੱਲ ਹੈ ਅਰਸ਼ਦ, ਕੀ ਗੱਲ ਹੈ, ਕੋਈ ਤੈਨੂੰ ਕਿਸੇ ਬੰਦੇ ਨੇ ਕੋਈ ਆਖਿਆ? ਮੈਂ ਕਿਹਾ ਨਹੀਂ। ਤੇ ਕਹਿੰਦਾ ਭੱਜਣਾ ਨੱਸਣਾ ਕਿਉਂ ਪਿਆ? ਮੈਂ ਕਿਹਾ ਕੰਮ ਖਤਮ ਕਰਨਾ। ਨਹੀਂ ਚੱਲ ਜਾ 5 ਮਿੰਟ ਰੈਸਟ ਕਰਕੇ ਆ ਇੱਕ ਵਾਰੀ ਤੇ ਫਿਰ ਦੁਬਾਰਾ। ਕਸਮ ਖੁਦਾ ਦੀ ਤਬੀਅਤ ਖੁਸ਼ ਹੋ ਗਈ। ਔਰ ਅਸੀਂ ਪੈਟਰੋਲ ਪੰਪ 'ਤੇ ਵੀ ਮੈਂ ਕੰਮ ਕੀਤਾ, ਹੋਰ ਵੀ ਬਤੇਰੇ ਉੱਥੇ। ਸਾਡਾ ਮਾਲਕ ਜਨਾਬ, ਸਾਡਾ ਰੋਟੀ ਦਾ ਕੋਈ ਟਾਈਮ ਨਹੀਂ ਹੁੰਦਾ, ਜਿਸ ਵੇਲੇ ਕੰਮ ਕੱਟੇ ਉਸ ਵੇਲੇ ਖਾਣੀ। ਕਸਮ ਇੱਕ 10 ਮਿੰਟ ਜਾਂ 15 ਮਿੰਟ ਰੋਟੀ ਵਾਸਤੇ ਖਾਣ ਲੱਗੀ ਦਾ ਤੇ ਜਨਾਬ ਮੇਰੀ ਉਹ ਬਾਹਰ ਨਾ ਚੱਕਰ ਲਾਣੇ ਸ਼ੁਰੂ ਕਰ ਦਿੰਦਾ ਕਿ ਕਿਸ ਵੇਲੇ ਇਹ ख़त्म ਕਰੇ ਤੇ ਆ ਕੇ ਜਨਾਬ ਕੰਮ ਸ਼ੁਰੂ ਕਰਨ। ਇਹ ਹੁਣ ਕੋਈ 2-4 ਦੋਸਤ ਹੋਣ ਉਹਨਾਂ ਦੀ ਜੋਬ ਅੱਛੀ ਹੋਵੇ ਦੀ, ਮੈਂ ਇੱਕ ਆਮ ਬੰਦੇ ਦੀ ਗੱਲ ਕਰ ਰਿਹਾ। ਮੈਂ ਅੱਗੇ ਤੁਹਾਨੂੰ ਦੱਸਿਆ ਨਾ ਅਕਸਰ ਸਾਡੇ ਦੋਸਤ ਨਾ ਕਿਰੇ ਨੁਕਤਾਚੀਨੀ ਕੱਢਣ ਨੂੰ ਨਹੀਂ ਰਹਿੰਦੇ। ਦੂਸਰੇ ਨੰਬਰ 'ਤੇ ਜਨਾਬ ਮੇਰੀ ਸ਼ੁਰੂ 'ਚ ਬੜੀ ਵੈਲਿਊ ਸਾਡੀ ਹੈ ਉਹ, ਫਿਰ ਇੱਕ ਜਮਾਤ ਨਿਕਲੀ ਖਰੀਸੀ ਆ ਗਈ। ਉਹਨਾਂ ਨੇ ਜਨਾਬ ਫੰਡ ਕੇ ਰੱਖ ਸਾਡੇ ਪਾਕਿਸਤਾਨੀ, ਜਿੱਥੇ ਲੱਭੇ ਉਹਨਾਂ ਨੇ ਜਨਾਬ ਇੰਜ ਦੇ ਮਾਂਜੇ, ਇੰਜ ਦੇ ਜਨਾਬ ਮੇਰੀ ਕਿ ਤੁਸੀਂ YouTube 'ਤੇ ਅਗਰ ਕੋਈ ਨਹੀਂ ਨਾ ਮੰਨਦਾ
ਇਹ ਵੀ ਕੋਈ ਵੀਡੀਓ ਹੈ ਨੇ ਖਰੀਸੀ ਆਊਗੀ ਅਟੈਕ ਪਾਕਿਸਤਾਨੀਆਂ ਤੇ, ਉਹ ਜਨਾਬ ਤੁਸੀਂ ਲਿਖੋ ਗ੍ਰੀਸ ਵੀ ਨਾਲ, ਤੇ ਤੁਸੀਂ ਪ੍ਰੂਫ ਖੁਦ ਜਨਾਬ ਮੇਰੀ ਤੁਹਾਨੂੰ ਮਿਲ ਜਾਏਗਾ। ਅਤੇ ਮੇਨ ਆਮਨੇ ਆ ਫਿਰ ਦੁਬਾਰਾ ਜਨਾਬ ਪੇਪਰ ਉੱਥੇ ਚਾਹੇ 40 ਸਾਲ ਹੋ ਚਾਹੇ 30 ਹੋ, ਜ਼ਲਾਲਤ ਕਦੇ ਕਿਸੇ ਦਾ ਕੋਈ ਮਸਲਾ ਬਣੇ, ਕਦੇ ਕਿਸੇ ਦਾ ਕੋਈ ਉਹ ਅੱਲਾ ਦੇ ਉਹ ਬੰਦੇ ਹੋ, ਇੱਕ ਲਿਮਿਟ ਰੱਖੋ, 5 ਸਾਲ ਨਹੀਂ 10 ਸਾਲ ਨਹੀਂ 15 ਸਾਲ ਬੰਦੇ ਨੂੰ ਹੋ ਗਏ ਨੇ, ਉਹਨੂੰ ਇੱਕ ਅਸੀਂ PR ਦੇਵੀਏ, ਪਾਸਪੋਰਟ ਦੇਵੀਏ, ਉੱਥੇ ਦਾ ਨੈਸ਼ਨਲ ਹੋਵੇ। ਹੁਣ ਉੱਥੇ ਉਹ ਐਡੇ ਐਡੇ ਹੁਣ ਵੱਡੇ ਨੇ ਸਾਡੇ, ਕਈ ਵਕੀਲ ਨੇ ਅਤੇ ਕਈ ਜਨਾਬ ਉੱਥੇ ਰੇਡੀਓ 'ਤੇ ਆਉਂਦੇ ਨੇ, ਉਹਨਾਂ ਕੋਲ ਪਾਸਪੋਰਟ ਤੱਕ ਕੋ ਨਹੀਂ ਹੈ। ਹਾਲਾਂਕਿ ਯੂਨਾਨ ਦੀਆਂ ਗੱਲਾਂ ਦੱਸਦੇ ਨੇ, ਮੈਂ ਤਨਕੀਦ ਨਹੀਂ ਉਹਨਾਂ 'ਤੇ ਕਰ ਰਿਹਾ, ਮੈਂ ਗੱਲ ਕਰ ਰਿਹਾ ਮੇਰੇ ਆਪਣੇ ਭਾਈ ਕੋਲੇ ਯੂਨਾਨ ਦਾ ਪਾਸਪੋਰਟ ਹੈ, ਔਰ ਉਹਨਾਂ ਕਿਸ ਤਰ੍ਹਾਂ ਲਿਆ ਔਰ ਉਹਨਾਂ ਨੇ ਕਿਤਨੀ ਤਕਲੀਫ ਉਹਦੇ ਵਾਸਤੇ ਕੱਢੀ ਹੈ, 2 ਸਾਲ ਅੜੇਕੇ ਲਾਇਆ ਨੇ। ਮੈਂ ਸਾਰੀਆਂ ਗੱਲਾਂ ਪ੍ਰੂਫ ਨਾ ਤਾਂ ਕਰਨਾ ਪਿਆ, ਮੈਨੂੰ ਪਤਾ ਹੈ ਨਾ। ਔਰ 2 ਸਾਲ ਜਨਾਬ ਉਹ ਕਹਿੰਦੇ ਨੇ, ਉਹ ਮਾਸ਼ਾਅੱਲਾ ਪੜ੍ਹੇ ਲਿਖੇ ਵੀ ਆਏ ਅਤੇ ਮੈਨੇਜਰ ਆਏ ਉੱਥੇ ਨਾ ਹੋਟਲ ਦੇ ਵਿੱਚ, ਅਤੇ ਜ਼ੁਬਾਨ ਚੰਗੀ ਆਉਂਦੀ ਨਹੀਂ, ਅਤੇ ਉਹਨਾਂ ਨੇ ਜਨਾਬ ਟਰਾਈ ਸ਼ੁਰੂ ਕਰ ਦਿੱਤੀ। ਪਹਿਲੇ ਨੰਬਰ 'ਤੇ ਪਾਕਿਸਤਾਨ ਤੋਂ ਟੈਸਟ ਕਰਾ ਕੇ ਲਿਆਉਣਾ ਯਾਰ, ਇਤਨਾ ਜ਼ਾਬ ਹੈ ਜਿਹਦਾ ਕੋਈ ਹਿਸਾਬ ਹੀ ਨਹੀਂ ਉੱਥੇ ਉਹਨਾਂ ਦੀਆਂ ਐਮਬੈਸੀਆਂ 'ਚ, ਅਤੇ ਇਹ ਅਤੇ ਉਹ ਕਹਿੰਦੇ ਨੇ 4 ਕਿ 5 ਬੰਦੇ ਇਹ ਜਿਹੜਾ ਮੇਰਾ ਇੰਟਰਵਿਊ ਲੈਣ ਤੇ, ਉਹ ਫਲਾਨੀ ਪਹਾੜੀ ਉਹਨੂੰ ਕੀ ਆਖਦੇ ਨੇ, ਉਹ ਫਲਾਣਾ, ਉਹਨਾਂ ਦਾ ਦਿਲ ਆ ਕਿ ਕੋਈ ਗਲਤੀ ਨਿਕਲੇ। ਕਹਿੰਦੇ ਨੇ ਅੱਲਾ ਦਾ ਸ਼ੁਕਰ ਹੈ ਕਿ ਮੇਰੀ ਕੋਈ ਨਹੀਂ ਨਿਕਲੀ। ਫਿਰ ਵੀ ਜਨਾਬ ਸਵਾਲ ਜਵਾਬ ਕਰਕੇ ਅੱਲਾ ਕੀਤਾ ਉਹਨਾਂ ਨੂੰ ਲੱਭ ਗਿਆ, ਅਤੇ ਉਹ ਕਿਹੜੇ ਹਾਲ ਨਾਲ ਲੱਭਾ ਉਹ ਹੀ ਜਾਣਦੇ ਨੇ। ਉਹਨਾਂ ਨੇ ਐਡੀ ਐਡੀ ਮੋਟੀਆਂ ਕਿਤਾਬਾਂ ਅਤੇ ਕੇ ਪੜ੍ਹਿਆ। ਸਿਰਫ ਕਹਿਣ ਦਾ ਮਤਲਬ ਹੈ ਕਿ ਅਸੀਂ ਉੱਥੇ ਕੰਮ ਕਰੀਦਾ ਹਨ, ਅੱਧੀ ਜ਼ਿੰਦਗੀ ਸਾਡੀ ਯੂਨਾਨ ਲੰਘ ਗਈ। ਉਹ ਗੋਰੇ ਆਖਦੇ ਕਿ ਤੁਹਾਡੀ ਜ਼ਿੰਦਗੀ ਹੈ ਯਾਰ, ਕਿ ਤੁਸੀਂ ਫੈਮਲੀਆਂ ਤੁਹਾਡੀਆਂ ਉੱਤੇ ਬੱਚੇ ਜਨਾਬ ਵੱਡੇ ਹੁੰਦੇ ਨੇ, ਉਹ ਕਹਿੰਦੇ ਨੇ ਬੱਚੇ ਨੂੰ ਮਾਂ ਦਾ ਅਤੇ ਬਾਪ ਦਾ ਪਿਆਰ ਮਿਲਣਾ ਚਾਹੀਦਾ, ਪਰਵਰਿਸ਼ ਉਹਦੀ ਇਕੱਠੀ ਹੋਵੇ ਅਤੇ ਉਹ ਤਾਂ ਸਹੀ ਗਰੋ ਕਰਦਾ, ਉਹਨੂੰ ਪਤਾ ਲੱਗਦਾ। ਹੁਣ ਇੱਥੇ ਜ਼ਾਹਿਰ ਉਹ ਜਿਹੜੇ ਹਨ ਨੇ, ਹੁਣ ਇੰਨੇ ਅਰਸੇ ਤੋਂ ਉਹ ਬਾਹਰ ਉਹ ਔਲਾਦਾਂ ਜਵਾਨ ਹੋ ਜਾਂਦੀਆਂ ਨੇ, ਉਹ ਜੋ ਜਾਂਦੇ ਨੇ, ਕੋਈ ਸਿਗਰਟਾਂ 'ਤੇ ਲੱਗਿਆ, ਕੋਈ ਕਿਸੇ ਸ਼ੈ 'ਤੇ, ਅਤੇ ਉਹ ਕਿੱਥੇ ਕੇ ਨਾਲ ਦਾ ਫਿਰ ਇਹ ਚੀਜ਼ਾਂ ਲੱਭਦੀਆਂ ਨੇ। ਇੱਥੇ ਜਨਾਬ ਮੇਰੀ ਸਵੀਡਨ ਵਾਲੇ ਹੁਣ ਤਾਂ ਕਾਫੀ ਤਬਦੀਲੀ ਹੋ ਗਈ ਹੈ ਨਾ, 5 ਬੱਚੇ ਮੰਗਾਏ ਨੇ ਬੰਦਿਆਂ, 6 ਬੱਚੇ ਆਏ ਨੇ ਇੱਥੇ ਸਵੀਡਨ ਵਿੱਚ। ਯੂਨਾਨ ਤੋਂ ਬੰਦੇ ਆਏ ਨੇ ਜਿਹੜੇ, ਇਟਲੀ ਤੋਂ ਆਏ ਨੇ। ਔਰ ਕਿਉਂ ਆਖਰ ਉੱਥੇ ਅਸੀਂ ਅੱਧੀ ਜ਼ਿੰਦਗੀ ਗੁਜ਼ਰ ਗਈ ਸਾਡੀ, ਔਰ ਕੀ ਚਾਹੀਦਾ ਸੀ ਪਾਕਿਸਤਾਨ ਤੋਂ? ਇੱਕ ਪਾਸਪੋਰਟ, ਫੈਮਿਲੀ ਸਰਟੀਫਿਕੇਟ, ਕੋਈ ਹੋਰ ਚੀਜ਼ ਨਹੀਂ। ਜਾਓ ਫਾਰਨ ਆਫਿਸ ਫਲਾਣੇ ਅਤੇ ਧਮਕਾਣੇ 'ਤੇ, ਇਹ ਕਾਨੂੰਨ ਇੱਕ ਇਹਨਾਂ ਨੂੰ ਪਤਾ ਹੈ ਹਰ ਚੀਜ਼ ਦਾ। ਔਨਲਾਈਨ ਇਹ ਜਨਾਬ ਇਹਨਾਂ ਚੀਜ਼ਾਂ ਨੂੰ ਓਕੇ ਕਰਦੇ ਨੇ ਕਿ ਇਹ ਬੰਦਾ ਹੈ, ਇਹਦੀ ਬੀਵੀ ਹੈ, ਇਹਦੇ ਬੱਚੇ ਨੇ ਜਨਾਬ, ਆਏ ਨੇ ਇੱਥੇ ਫੈਮਲੀਆਂ ਬੱਚੇ। ਔਰ ਉੱਥੇ ਰਹਿ ਕੇ ਕਿਤਨੀ ਜ਼ਲਾਲਤ, ਜਾਓ ਅੰਬੈਸੀ 'ਚ ਵੇਖ ਲਓ ਕੀ ਹਾਲ ਹੈ। ਕਿਤਨਾ ਅਰਸਾ ਮੈਂ ਹੁਣ ਤੁਹਾਨੂੰ ਆਪਣੀ ਸਟੋਰੀ ਸੁਣਾਵਾਂ ਯੂਨਾਨ ਦੀ, ਕਿਤਨਾ ਅਰਸਾ ਜਮ੍ਹਾਂ ਕਰਾਈ ਰੱਖੇ, ਕੋਈ ਗੱਲਬਾਤ ਨਹੀਂ। ਸਿਰਫ ਔਰ ਸਿਰਫ ਕਹਿਣ ਦਾ ਮਤਲਬ ਹੈ ਕਿ ਯੂਨਾਨ ਦੇ ਪੇਪਰ ਲੈਂਦਿਆਂ ਬੰਦਾ ਬੁੱਢਾ ਹੋ ਜਾਂਦਾ ਉੱਥੇ। ਕਦੇ ਕੋਈ ਟੈਨਸ਼ਨ, ਕਦੇ ਮੇਰੀ ਛੁੱਟੀ ਵੱਧ, ਕਦੇ ਜਨਾਬ ਮੇਰੀ ਟੈਕਸ ਨਹੀਂ ਪੂਰਾ ਹੋਇਆ, ਕਦੇ ਫਲਾਂਸ਼ ਹੈ। ਉਹ ਕਿਤਨੀਆਂ ਜ਼ਲਾਲਤਾਂ ਕਸਮ ਦੀ, ਨਾ ਸਕੂਨ ਨਾ ਪਾਕਿਸਤਾਨ ਜਾਈਦਾ, ਨਾ ਉੱਥੇ ਜਨਾਬ ਮੇਰੀ 1 ਮਹੀਨਾ ਆਖਿਆ ਮਤਲਬ ਘੱਟ ਜੇ ਇਹ ਕੰਮ ਵਾਲੂ ਕਿਧਰੇ ਕੋਈ ਜ਼ਰਬ ਲੱਗੇ, ਉਹ ਜਨਾਬ ਉਹ ਟੈਕਸ ਕੋ ਨਹੀਂ ਪੂਰਾ ਹੈ। ਵਾਹ, ਕਹਿਣ ਦਾ ਮੇਨ ਮਤਲਬ ਹੈ ਕਿ ਇੰਨੀ ਜ਼ਲਾਲਤ ਖੱਟ ਕੇ ਵੀ ਉਹ ਜਨਾਬ ਨਹੀਂ ਦਿੰਦੇ ਹੈ ਪਾਸਪੋਰਟ। ਉਹ ਆਪਣੇ ਨਾ ਉਹ ID ਕਾਰਡ ਜਿਹੜਾ ਉਹਨਾਂ ਕੋਲ ਗਰੀਕੀਆਂ ਕੋਲ ਹੁੰਦਾ ਨਾ, ਉਹ ਕਹਿੰਦੇ ਬਸ ਅਸੀਂ ਆਏ ਹਾਂ, ਬਾਕੀ ਆ ਜਿਹੜੇ ਨੇ ਨਾ ਬਸ ਕੰਮ ਕਰਨ। ਤੇ ਉਹ ਬੰਦੇ ਦੀ ਜਿਹੜੀ ਹੈ ਨਾ, ਠੀਕ ਹੈ। ਹੁਣ ਮੈਂ ਅੱਗੇ ਪਹਿਲਾਂ ਆਖਿਆ ਨਾ, ਕਿਸੇ ਬੰਦੇ ਦਾ ਹੁਣ ਕੰਮ ਜਿਹੜਾ ਅੱਛਾ ਹੈ, ਉਹਦਾ ਮਾਲਕ ਅੱਛਾ ਹੈ, ਸਾਰੇ 5 ਉਂਗਲਾਂ ਬਰਾਬਰ ਨਹੀਂ ਹੈ। ਮੈਂ ਪੈਟਰੋਲ ਪੰਪ 'ਤੇ ਰਿਹਾ, ਮੇਰਾ ਹਰ ਬੰਦੇ ਨਾਲ ਵਾਹ ਪੈਂਦਾ ਰਿਹਾ, ਮੈਂ ਹਰ ਬੰਦੇ ਨੂੰ ਜਾਣਦਾ, ਅਤੇ ਉੱਥੇ ਅਸੀਂ ਚੰਗੇ ਵੀ ਵੇਖੇ ਨੇ, ਮਾੜੇ ਵੀ ਵੇਖੇ ਨੇ। ਬਹਰਹਾਲ ਕਹਿਣ ਦਾ ਮਤਲਬ ਹੈ ਕਿ ਪੇਪਰਾਂ ਦੇ ਮਾਮਲੇ ਵੱਲੋਂ ਜ਼ੀਰੋ ਹੈ ਉੱਥੇ। ਉਹ ਬੰਦੇ ਜਿਹੜੇ ਅਸੀਂ ਪਾਕਿਸਤਾਨ ਹੁੰਦੇ ਹੈ ਨਿੱਕੇ ਨਿੱਕੇ, ਅਤੇ ਉਹ ਆਉਂਦੇ ਹੈ ਜੋੜੇ ਲਾ ਕੇ ਕੱਪੜੇ ਅਤੇ ਬਹਿੰਦੇ ਹੈ, ਅਤੇ ਵੇਖੀਦਾ ਉਹ ਬੰਦੇ ਜਨਾਬ ਮੇਰੀ ਬਲੈਕ ਲਿਸਟ ਹੋਏ ਨੇ। ਸਿਰਫ ਤੇਰਾ ਫਲਾਣਾ ਪੇਪਰ ਜਨਾਬ ਗਲਤ ਨਿਕਲ ਆਇਆ, ਅਤੇ ਤੇਰਾ ਇਹ ਫਲਾਣਾ, ਅਤੇ ਤੈਨੂੰ ਨਹੀਂ ਅਸੀਂ ਜਨਾਬ ਦੇ ਸਕਦੇ। ਕੋਈ ਗੱਲ ਨਹੀਂ, ਕੋਈ ਬਾਤ ਨਹੀਂ ਜਨਾਬ ਮੇਰੀ,
ਸਿਰ ਉਹ ਇਹ ਵੀ ਮੁਲਕ ਕਿ ਇਹਨਾਂ ਦਾ ਕਿਤਨਾ ਸੋਹਣਾ ਕਾਨੂੰਨ ਹੈ ਜਨਾਬ, 5 ਸਾਲ ਬਾਅਦ PR, ਉਸ ਤੋਂ ਬਾਅਦ ਜਨਾਬ ਪਾਸਪੋਰਟ। ਹਾਂ ਹੁਣ ਆ ਕੇ ਥੋੜ੍ਹਾ ਜਿਹਾ ਇਹਨਾਂ ਤਬਦੀਲੀਆਂ ਆਉਂਦੀਆਂ ਨੇ, ਅਤੇ ਲਿਹਾਜ਼ਾ ਆਪਣਾ ਮੁਸਤਕਬਲ ਵੇਖੋ, ਕਿੱਥੇ ਤੁਹਾਨੂੰ ਅੱਛਾ ਲੱਗਦਾ ਹੈ, ਅਤੇ ਆਪਣੇ ਬੀਵੀ ਬੱਚਿਆਂ ਨੂੰ ਵੀ ਟਾਈਮ ਦੇਵੋ, ਉਹ ਵੀ ਤੁਹਾਡੇ ਹੀ ਨੇ। ਹਾਂਜੀ, ਉਹਨਾਂ ਨੂੰ ਨਾ ਇਸ ਤਰ੍ਹਾਂ ਛੱਡੋ ਨਾ ਕਿ ਉਹ ਸਾਰੀ ਜ਼ਿੰਦਗੀ ਕਮਾ ਕਮਾ ਕੇ ਜਿਵੇਂ ਟੁਰਨ ਫਿਰ ਨੂੰ ਰਹਿ ਜਾਣ, ਅਤੇ ਉਹ ਜਾਣਾ ਜਨਾਬ ਮੇਰੀ ਹੁਣ ਮੈਂ ਚੱਲਾਂ ਜੀ ਪਾਕਿਸਤਾਨ, ਉਹ ਤਾਂ ਤੁਹਾਡਾ ਕਿਸੇ ਸਲਾਮ ਵੀ ਨਹੀਂ ਲੈਣਾ ਹੈ। ਸਾਰੇ ਇੰਨਾ ਅਰਸਾ ਤੁਸੀਂ ਬਾਹਰ ਕੱਢ ਛੱਡਿਆ, ਅਤੇ ਕਿ ਹੁਣ ਉਹਨਾਂ ਨੂੰ ਜਾ ਕੇ ਤੁਸੀਂ ਸਿਰਫ ਕਹਿਣ ਦਾ ਮਤਲਬ ਹੈ ਆਪਣੇ ਪੇਪਰ ਵੇਖੋ, ਆਪਣੀ ਫੈਮਿਲੀ ਵੇਖੋ, ਅਤੇ ਉਹਨਾਂ ਨੂੰ ਦਵੋ ਟਾਈਮ, ਅਤੇ ਉਹਨਾਂ ਨੂੰ ਆਪਣੇ ਨਾਲ ਰੱਖੋ। ਦੁਆਵਾਂ ਯਾਦ ਰੱਖਿਓ, ਰੱਬ ਸੋਹਣੇ ਦੇ ਵਾਲੇ।